ਸੱਜਣੋਂ ਤੇ ਮਿੱਤਰੋ, ਸਿਆਸਤ ਵੇਖਿਆ ਜਾਏ ਤਾਂ ਨਹਾਇਤ ਮੁਕੱਦਸ ਪੇਸ਼ਾ ਹੈ। ਲੁਕਾਈ ਦੀ ਸੇਵਾ ਕਰਨਾ, ਉਲਝੇ ਹੋਏ ਮਾਮਲਾਤ ਨੂੰ ਸੁਲਝਾਉਣਾ ਤੇ ਅਜਿਹੀਆਂ ਰਾਹਾਂ ਇਖਤਿਆਰ ਕਰਨਾ ਜਿਹੜੀਆਂ ਅਮਨ ਵੱਲ ਜਾਂਦੀਆਂ ਹੋਵਣ, ਇਹ ਕੋਈ ਛੋਟਾ ਕੰਮ ਨਹੀਂ। ਬਾਜ਼ ਲੋਕ ਤਾਂ ਸਿਆਸਤ ਨੂੰ ਪੈਗੰਬਰਾਨਾ ਵਸਫ ਆਖਦੇ ਨੇ, ਕਿਉਂ ਜੇ ਕੋਈ ਵੀ ਰੱਬ ਦਾ ਪੈਗੰਬਰ ਜਾਂ ਨੇਕ ਬੰਦਾ ਮਾਮਲਾਤ ਨੂੰ ਸੁਲਝਾਉਣ ਦਾ ਸੁਨੇਹਾ ਲੈ ਕੇ ਦੁਨੀਆ 'ਤੇ ਆਉਂਦਾ ਹੈ। ਰੱਬ ਦਾ ਕੋਈ ਨਬੀ ਜਾਂ ਰਸੂਲ ਡਿਕਟੇਟਰ ਨਹੀਂ ਸੀ। ਉਹਨੇ ਆਪਣੇ ਦੌਰ ਦੇ ਅਫਜ਼ਲ ਤਰੀਨ ਇਨਸਾਨ ਹੋਣ ਦੇ ਨਾਤੇ ਆਪਣੇ ਆਪ ਨੂੰ ਹਕੂਕ ਅਤੇ ਫਰਾਇਜ਼ ਦੇ ਪਲੜੇ ਵਿੱਚ ਇੰਝ ਹੀ ਤੋਲਿਆ ਜਿਵੇਂ ਉਸ ਦੌਰ ਦੇ ਆਮ ਲੋਕ ਸਨ। ਇਹੋ ਵਜ੍ਹਾ ਹੈ ਕਿ ਰੱਬ ਦਾ ਪੈਗਾਮ ਲੁਕਾਈ ਤਿਕਰ ਪਹੁੰਚਾਉਣ ਵਾਲੇ ਰੱਬ ਦੇ ਨੇਕ ਬੰਦੇ ਹਮੇਸ਼ਾ ਮਕਬੂਲ ਹੋਏ ਅਤੇ ਲੋਕਾਂ ਨੇ ਉਹਨਾਂ ਨੂੰ ਆਪਣਾ ਰਾਹਨੁਮਾ ਅਤੇ ਰਹਿਬਰ ਚੁਣਿਆ। ਰੱਬ ਦੇ ਨੇਕ ਬੰਦੇ ਹਮੇਸ਼ਾ ਇਹੋ ਸੁਨੇਹਾ ਦਿੰਦੇ ਰਹੇ ਕਿ ਲੋਕ ਸੇਵਾ ਵਿੱਚ ਹੀ ਬਕਾ ਹੈ। ਰੱਬ ਦਾ ਹਰ ਬੰਦਾ ਬਰਾਬਰ ਹੈ, ਉਹਨੂੰ ਇੱਕ ਦੂਜੇ ਉੱਤੇ ਕੋਈ ਫੌਕੀਅਤ ਹਾਸਲ ਨਹੀਂ। ਸਿਰਫ ਔਰ ਸਿਰਫ ਤਕਵੇ ਨੂੰ ਮੁੱਢ ਬਣਾ ਕੇ ਇਹ ਫੈਸਲਾ ਕੀਤਾ ਜਾ ਸਕਦਾ ਹੈ ਕਿ ਕੌਣ ਆਲਾ ਮੁਕਾਮ ਉੱਤੇ ਫਾਇਜ਼ ਹੈ ਅਤੇ ਕਿਹੜਾ ਇਨਸਾਨ ਸਮਾਜ ਲਈ ਬੁਰਾਈ ਦਾ ਸਬੱਬ ਹੈ। ਉਹਨਾਂ 'ਤੇ ਚਾਹੀਦਾ ਸੀ ਕਿ ਸਿਆਸਤ ਨੂੰ ਰੱਬ ਦੇ ਨੇਕ ਬੰਦਿਆਂ ਦੀ ਤਾਲੀਮਾਤ ਦੇ ਪਹਿਰੇ ਵਿੱਚ ਰੱਖਦਿਆਂ ਹੋਇਆਂ ਇਖਤਿਆਰ ਕੀਤਾ ਜਾਂਦਾ। ਉਹ ਰਾਹਾਂ ਨੱਪੀਆਂ ਜਾਂਦੀਆਂ ਜਿਨ੍ਹਾਂ ਦੀ ਮੰਜ਼ਿਲ ਲੋਕ ਸੇਵਾ ਅਤੇ ਆਮ ਬੰਦਿਆਂ ਦਾ ਦੁੱਖ ਦਰਦ ਦੂਰ ਕਰਨਾ ਹੁੰਦਾ। ਪਰ ਜੋ ਵੇਲਾ ਗੁਜ਼ਰਿਆ, ਰੱਬ ਦੇ ਨੇਕ ਬੰਦਿਆਂ ਦੀ ਥਾਵੇਂ ਅਜਿਹੇ ਲੋਕ ਆ ਗਏ ਜਿਨ੍ਹਾਂ ਦੇ ਦਿਲ ਵਿੱਚ ਮਾੜੇ ਦਾ ਦਰਦ ਨਹੀਂ ਸੀ। ਉਹਨਾਂ ਦਾਅਵੇ ਤਾਂ ਉਹੀ ਕੀਤੇ ਜਿਹੜੇ ਰੱਬ ਦੇ ਅਫਜ਼ਲ ਲੋਕਾਂ ਦੀ ਸੋਚ ਵਿੱਚ ਸ਼ਾਮਲ ਸਨ, ਪਰ ਅਮਲ ਉਹ ਨਾ ਕੀਤਾ ਜਿਹੜਾ ਉਹਨਾਂ ਦੇ ਮਿਜ਼ਾਜ ਦਾ ਹਿੱਸਾ ਸੀ। ਫਿਰ ਸਿਆਸਤ ਦਾ ਸ਼ੋਭਾ ਪੇਸ਼ਾ ਬਣ ਗਿਆ। ਉਹ ਲੋਕ ਜਿਹੜੇ ਤਗੜੇ ਸਨ ਜਾਂ ਫਿਰ ਸਮਾਜ ਉੱਤੇ ਉਹਨਾਂ ਦੀ ਗ੍ਰਿਫਤ ਮਜ਼ਬੂਤ ਸੀ, ਸਿਆਸੀ ਸ਼ੋਭਿਆਂ ਨੂੰ ਆਪਣੇ ਆਲ ਦੁਆਲੇ ਇਕੱਠੇ ਕਰਕੇ ਆਪਣੀਆਂ ਲੋੜਾਂ ਲਈ ਵਰਤਣ ਲੱਗ ਪਏ। ਸਿਆਸਤ ਸਿਰਫ ਇੱਕ ਸਰਵਰਕ ਰਹਿ ਗਈ। ਇਹਦੇ ਅੰਦਰ ਜਿਹੜੇ ਨਜ਼ਰੀਆਤੀ ਵਰਗ ਸਨ ਉਹ ਪੂਰੀ ਦੀ ਪੂਰੀ ਕਿਤਾਬ ਬਦਲ ਗਈ। ਅੱਜ ਹਾਲਾਤ ਇਹ ਨੇ ਕਿ ਸਿਆਸੀ ਜਮਾਤਾਂ ਦੀ ਕਿਆਦਤ ਵਸੀਤਾ ਉੱਤੇ ਦਿੱਤੀ ਜਾਂਦੀ ਹੈ। ਇੱਕ ਟੱਬਰ ਦੇ ਕਈ ਲੋਕ ਨਾ ਸਿਰਫ ਵੱਡੇ ਉਹਦੇ 'ਤੇ ਫਾਇਜ਼ ਨੇ, ਬਲਕਿ ਲੁਕਾਈ ਦਾ ਲਹੂ ਚੂਸਣ ਲਈ ਇੱਕ ਮੁੱਠ ਵੀ ਨੇ। 60 ਦੀ ਦਿਹਾਈ ਦੇ ਵਿਚਕਾਰ ਜਦੋਂ ਜ਼ੁਲਫਕਾਰ ਅਲੀ ਭੁੱਟੋ ਦੀ ਆਵਾਜ਼ ਉੱਤੇ ਲੱਬੈਕ ਆਖਦਿਆਂ ਅਸੀਂ ਸੜਕਾਂ ਉੱਤੇ ਆਏ, ਉਦੋਂ ਮੇਰਾ ਵੀ ਇਹੋ ਖਿਆਲ ਸੀ ਕਿ ਸ਼ਾਇਦ ਜ਼ੁਲਫਕਾਰ ਅਲੀ ਭੁੱਟੋ ਉਹਨਾਂ ਰਵਾਇਤੀ ਸਿਆਸਤਦਾਨਾਂ ਤੋਂ ਵੱਖ ਹੈ। ਮੇਰੇ ਜਿਹੇ ਹਜ਼ਾਰਾਂ ਬਲਕਿ ਲੱਖਾਂ ਮੁੰਡਿਆਂ ਦਾ ਇਹੋ ਖ਼ਾਬ ਸੀ ਕਿ ਅਸੀਂ ਆਪਣੇ ਸਮਾਜ ਵਿੱਚ ਵੱਡੀ ਤਬਦੀਲੀ ਲੈ ਕੇ ਆਉਣੀ ਹੈ। ਅਸੀਂ ਉਸ ਡਿਕਟੇਟਰਸ਼ਿਪ ਨੂੰ ਖ਼ਤਮ ਕਰਕੇ ਹਕੀਕੀ ਜਮਹੂਰੀਅਤ ਲੈ ਕੇ ਆਵਾਂਗੇ, ਜਿਹੜੀ ਡਿਕਟੇਟਰਸ਼ਿਪ ਪਾਕਿਸਤਾਨ ਤੋਂ ਮੁਸੱਲਤ ਹੋ ਕੇ ਇਹਦੀ ਤਰੱਕੀ ਦੀ ਰਾਹ 'ਚ ਵੱਡੀ ਰੁਕਾਵਟ ਬਣ ਚੁੱਕੀ ਹੈ। ਮੈਂ ਲੜਕਪਨ ਵਿੱਚ ਪਹਿਲੇ ਸਿਆਸੀ ਜਲੂਸ ਦਾ ਹਿੱਸਾ ਬਣਿਆ। ਪੀਪਲ ਪਾਰਟੀ ਦੀ ਇਬਤਦਾਈ ਸਿਆਸੀ ਤਹਿਰੀਕ ਦਾ ਤਾਲਬ ਰਾਹਨੁਮਾ ਬਣ ਕੇ ਆਪਣੇ ਮੁਸਤਕਬਲ ਨੂੰ ਦਾਅ ਉੱਤੇ ਲਾ ਦਿੱਤਾ। ਮੇਰੇ ਜਿਹੇ ਹਜ਼ਾਰਾਂ ਨੌਜਵਾਨ ਜਿਨ੍ਹਾਂ ਦੇ ਉੱਤੇ ਸਰਕਾਰਾਂ ਪਰਚੇ ਕੱਟੇ, ਸਰਕਾਰਾਂ ਦੇ ਖਿਲਾਫ ਇਤਜਾਜ ਕਰਨ ਉੱਤੇ ਥਾਣੇ ਕਚਹਿਰੀ ਦਾ ਮੂੰਹ ਵਿਖਾਇਆ, ਉਹਨਾਂ ਕਦੀ ਵੀ ਇਸ ਚੀਜ਼ ਦਾ ਖਰਾਜ ਨਹੀਂ ਮੰਗਿਆ। ਦਿਲਚਸਪ ਗੱਲ ਤਾਂ ਇਹ ਹੈ ਕਿ ਜਦੋਂ ਜ਼ੁਲਫਕਾਰ ਅਲੀ ਭੁੱਟੋ ਇਕਤਦਾਰ ਵਿੱਚ ਆਏ ਅਤੇ ਉਦੋਂ ਅਸੀਂ ਸਾਰੇ ਨਜ਼ਰੀਆਤੀ ਲੋਕ ਇੱਕ ਪਾਸੇ ਹੋ ਕੇ ਖਲੋ ਗਏ। ਸਾਡਾ ਮਕਸਦ ਇਕਤਦਾਰ ਦੀਆਂ ਨਿਯਮਤਾਂ ਦਾ ਅਸੂਲ ਨਹੀਂ ਸੀ। ਅਸੀਂ ਇਖਤਿਆਰਾਂ ਦੀ ਮੰਗ ਨਹੀਂ ਸੀ ਕਰ ਰਹੇ, ਸਾਨੂੰ ਵੱਡੇ ਅਹੁਦੇ ਵੀ ਨਹੀਂ ਸੀ ਚਾਹੀਦੇ। ਸਾਡਾ ਮਕਸਦ ਸਿਰਫ ਔਰ ਸਿਰਫ ਸਮਾਜ ਦੀ ਬਹਾਲੀ ਅਤੇ ਮੁਲਕ ਦੀ ਤਰੱਕੀ ਸੀ। ਪਰ ਬਦਨਸੀਬੀ ਵੇਖੋ, ਜਿਸ ਮਕਸਦ ਲਈ ਅਸੀਂ ਅਯੂਬ ਖਾਨ ਦੀ ਥਾਵੇਂ ਜ਼ੁਲਫਕਾਰ ਅਲੀ ਭੁੱਟੋ ਨੂੰ ਇਕਤਦਾਰ ਵਿੱਚ ਲੈ ਕੇ ਆਏ, ਉਸ ਹਾਕਮੀਅਤ ਨੇ ਇਸ ਜਮਹੂਰੀ ਹਾਕਮ ਨੂੰ ਵੀ ਆਪਣੇ ਰੰਗ 'ਚ ਰੰਗ ਲਿਆ। ਨਜ਼ਰੀਆਤੀ ਲੋਕ ਦੂਰ ਹੁੰਦੇ ਗਏ ਅਤੇ ਚੂਰੀ ਖਾਣ ਵਾਲੇ ਮੀਆਂ ਮਿੱਠੂ ਭੁੱਟੋ ਸਾਹਿਬ ਦੇ ਆਲੇ ਦੁਆਲੇ ਇਕੱਠੇ ਹੋ ਗਏ। ਜਿਨ੍ਹਾਂ ਕੁਰਬਾਨੀ ਦਿੱਤੀ ਸੀ ਉਹ ਸਾਰੇ ਦੇ ਸਾਰੇ ਆਪਣੇ ਆਪਣੇ ਕੰਮੀ ਲੱਗ ਪਏ। ਕੁਝ ਮਾਯੂਸ ਹੋ ਕੇ ਸਿਆਸਤ ਤੋਂ ਹੀ ਤਾਇਬ ਹੋ ਗਏ ਅਤੇ ਕੁਝ ਨੇ ਖਿਆਲ ਕੀਤਾ ਕਿ ਵੇਲੇ ਦੇ ਨਾਲ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਂ ਉਹਨਾਂ ਨੌਜਵਾਨਾਂ 'ਚ ਸ਼ਾਮਲ ਸਾਂ ਜਿਨ੍ਹਾਂ ਨਾ ਤਾਂ ਸਿਆਸਤ ਤਰਕ ਕੀਤੀ ਅਤੇ ਨਾ ਹੀ ਮਾਯੂਸ ਹੋ ਕੇ ਆਪਣਾ ਰਾਹ ਬਦਲਿਆ। ਮੈਂ ਸਾਫਤ ਵੱਲ ਆਇਆ ਅਤੇ ਇਸ ਮਿਸ਼ਨ ਨੂੰ ਕਾਰ ਸਰਕਾਰ ਦੀ ਬਜਾਏ ਸੱਚ ਦੇ ਜ਼ੋਰ ਉੱਤੇ ਅੱਗੇ ਵਧਾਉਣ ਦਾ ਫੈਸਲਾ ਕੀਤਾ। ਭੁੱਟੋ ਸਾਹਿਬ ਦੇ ਫੈਸਲੇ ਤੋਂ ਮੈਂ ਵੀ ਮਾਯੂਸ ਸਾਂ। ਸਾਨੂੰ ਆਪਣੇ ਖ਼ਾਬਾਂ ਦੀਆਂ ਉਹ ਤਾਬੀਰਾਂ ਨਹੀਂ ਸੀ ਮਿਲੀਆਂ ਜਿਹੜੀਆਂ ਅਸੀਂ ਇਸ ਤਹਿਰੀਕ ਦੇ ਦੌਰਾਨ ਪਾਲਦੇ ਰਹੇ। ਬਹਰਹਾਲ ਜਦ ਭੁੱਟੋ ਸਾਹਿਬ ਉੱਤੇ ਬੁਰਾ ਵੇਲਾ ਆਇਆ ਤਾਂ ਅਸੀਂ ਸਭ ਤੋਂ ਪਹਿਲਾਂ ਮੈਦਾਨ 'ਚ ਉਤਰਨ ਵਾਲੇ ਸਾਂ। ਅਸੀਂ ਜ਼ਿਆਉਲ ਹਕ ਦੇ ਮਾਰਸ਼ਲਾਂ ਨੂੰ ਚੈਲੰਜ ਕੀਤਾ, ਜੇਲ੍ਹਾਂ ਕੱਟੀਆਂ, ਕਤਲ ਤੀਕਰ ਦੇ ਮੁਕੱਦਮੇ ਬਰਦਾਸ਼ਤ ਕੀਤੇ। ਨਜ਼ਰੀਆਤੀ ਕਾਰਕੁਨ
ਇੱਕ ਵਾਰੀ ਫਿਰ ਬਾਹਰ ਨਿਕਲਿਆ ਤੇ ਜਮਹੂਰੀਅਤ ਦੀ ਲੜਾਈ ਲਈ ਪਹਿਲੀ ਸਫ਼ੇ 'ਚ ਆਣ ਖਲੋਤਾ। ਜ਼ਿਆ ਦੌਰ ਵਿੱਚ ਜਿੰਨੇ ਮੁਜ਼ਾਲਮ ਨਜ਼ਰੀਆਤੀ ਕਾਰਕੁਨਾਂ ਨੇ ਬਰਦਾਸ਼ਤ ਕੀਤੇ, ਉਹਦੀ ਮਿਸਾਲ ਤੁਹਾਨੂੰ ਮੁਲਕੀ ਤਾਰੀਖ ਵਿੱਚ ਕਿਸੇ ਥਾਂ ਨਹੀਂ ਲੱਭੇਗੀ। ਫਿਰ ਸਾਡੀਆਂ ਕੋਸ਼ਿਸ਼ਾਂ ਤੇ ਕੁਰਬਾਨੀਆਂ ਨਾਲ ਜਦੋਂ ਮੋਹਤਰਮਾ ਬੀਬੀ ਸ਼ਹੀਦ ਵਤਨ ਵਾਪਸ ਆਈ ਤੇ ਉਦੋਂ ਵੀ ਚੂਰੀ ਖਾਣ ਵਾਲੇ ਮੀਆਂ ਮਿੱਠੂ ਬਹੁਤ ਦੂਰ ਸਨ। ਪਰ ਜਦੋਂ ਇਲੈਕਸ਼ਨ ਦਾ ਵੇਲਾ ਆਇਆ, ਬੇਨਜ਼ੀਰ ਭੁੱਟੋ ਨੇ ਇਲੈਕਸ਼ਨ ਵਿੱਚ ਕਾਮਯਾਬੀ ਹਾਸਲ ਕਰ ਲਈ ਤੇ ਇਹ ਸਾਰੇ ਫਸਲੀ ਬਟੇਰੇ ਇੱਕ ਵਾਰੀ ਫਿਰ ਬੀਬੀ ਦੇ ਹਾਲ ਦੁਆਲੇ ਇਕੱਠੇ ਹੋ ਗਏ। ਅਸੀਂ ਜਿਹਨਾਂ ਨੂੰ ਇਕਤਦਾਰ ਦੀ ਅਵਸੀ ਤੇ ਨਾ ਲੋੜ, ਉਹ ਸਾਰੇ ਇੱਕ ਵਾਰੀ ਫਿਰ ਇਸ ਉਡੀਕ 'ਚ ਲੱਗ ਪਏ ਕਿ ਸ਼ਾਇਦ ਬੀਬੀ ਸ਼ਹੀਦ ਕਿਸੇ ਵੱਡੀ ਤਬਦੀਲੀ ਦਾ ਬਾਇਸ ਬਣੇ। ਪਰ ਤਬਦੀਲੀ ਕਿਵੇਂ ਆ ਸਕਦੀ ਸੀ? ਬੀਬੀ ਦੇ ਆਲੇ ਦੁਆਲੇ ਉਹੀ ਸ਼ਾਨ ਬੂਰਾ ਸੀ ਜਿਹਨੇ ਹਮੇਸ਼ਾ ਤਾਕਤਵਰ ਹਲਕਿਆਂ ਦੇ ਨਾਲ ਜੁੜ ਕੇ ਵੱਡੇ ਅਹੁਦਿਆਂ ਦਾ ਫਾਇਦਾ ਚੁੱਕਿਆ। ਵੇਲਾ ਲੰਘਦਾ ਗਿਆ ਤੇ ਜਸਪਾਲ ਲਈ ਭੱਟੋ ਦੀ ਪੀਪਲ ਪਾਰਟੀ ਉਹਨਾਂ ਹੱਥਾਂ 'ਚ ਆ ਗਈ ਜਿਨ੍ਹਾਂ ਨੂੰ ਕਦੀ ਭੱਟੋ ਸਾਹਿਬ ਜੇਬ ਕਤਰਿਆਂ ਦੇ ਹੱਥ ਆਖਦੇ ਸਨ। ਪੀਪਲ ਪਾਰਟੀ ਨੇ ਅੰਦਰੂਨੇ ਮੁਲਕ ਤੇ ਸੱਤ ਸਮੁੰਦਰ ਪਾਰ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਅਹੁਦੇ ਦਿੱਤੇ ਜਿਹੜੇ ਪਾਰਟੀ ਦਾ ਨਾਂ ਇਸਤੇਮਾਲ ਕਰਕੇ ਆਪਣੇ 2 ਨੰਬਰ ਧੰਦੇ ਚਲਾਉਂਦੇ ਸਨ। ਇਸ ਹਿੱਸਾ ਇੰਨਾ ਵੱਧ ਗਿਆ ਕਿ ਪੀਪਲਸ ਪਾਰਟੀ ਦੇ ਕੁਝ ਅਹੁਦੇਦਾਰਾਂ ਨੇ ਆਪਣੀਆਂ ATM ਮਸ਼ੀਨਾਂ ਜਾਂ ਫਿਰ ਅਯਾਸ਼ੀ ਦਾ ਸਮਾਨ ਕਰਨ ਵਾਲੇ ਦਗੜ ਦੱਲੇ ਹਕੀਕੀ ਕਾਰਕੁਨ ਥਾਵੇਂ ਉਹਦੇ ਨਾਲ ਨਵਾਜ਼ੇ। ਅੱਜ ਇਹ ਸਿਆਸੀ ਜਮਾਤ ਦੀ ਸਾਖ ਦਾ ਇਹ ਆਲਮ ਹੈ ਕਿ ਕਈ ਅਜਿਹੀਆਂ ਜ਼ਨਾਨੀਆਂ ਜਿਹੜੀਆਂ ਅਜਿਹੇ ਧੰਦੇ ਕਰਦੀਆਂ ਨੇ ਜਿਹਨੂੰ ਸਮਾਜ ਵਿੱਚ ਕਦੇ ਵੀ ਚੰਗੀ ਨਜ਼ਰ ਨਹੀਂ ਵੇਖਿਆ ਜਾਂਦਾ, ਉਹ ਮਹਿਜ਼ ਇਸ ਕਰਕੇ ਪਾਰਟੀ ਦਾ ਨਾਂ ਇਸਤੇਮਾਲ ਕਰ ਰਹੀਆਂ ਨੇ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਸਿਆਸੀ ਰਹਿਨੁਮਾ ਦੀ ਸੇਵਾ ਕਰਦੀਆਂ ਨੇ। ਪਿਛਲੇ ਦਿਨਾਂ ਵਿੱਚ ਸੱਤ ਸਮੁੰਦਰ ਪਾਰ ਵਸਦੀ ਇੱਕ ਅਜਿਹੀ ਜ਼ਨਾਨੀ ਨਾਲ ਵੀ ਮੇਰਾ ਵਾਹ ਪਿਆ ਜਿਹੜੀ ਪੀਪਲ ਪਾਰਟੀ ਦਾ ਨਾਂ ਵਰਤ ਕੇ ਆਪਣੇ 2 ਨੰਬਰ ਧੰਦਿਆਂ ਨੂੰ ਸ਼ੈਲਟਰ ਦਿੰਦੀ ਹੈ। ਮੈਂ ਉਹਦੀ ਬੜੀ ਇੱਜ਼ਤ ਕਰਦਾ ਸਾਂ, ਉਹਨੂੰ ਬੜਾ ਹੀ ਮਾਣ ਦਿੰਦਾ ਸਾਂ। ਪਰ ਕੁਝ ਅਜਿਹੇ ਵਾਕਿਆਤ ਸਾਹਮਣੇ ਆਏ ਜਿਹਨੇ ਮੇਰੇ ਸਾਹਮਣੇ ਸਾਰੀਆਂ ਹਕੀਕਤਾਂ ਲਿਆ ਕੇ ਰੱਖਤੀਆਂ। ਬਹਰਹਾਲ ਔਰਤ ਜ਼ਾਤ ਹੋਣ ਦੇ ਨਾਤੇ ਮੈਂ ਉਹਦਾ ਅੱਜ ਵੀ ਇਹਤਰਾਮ ਕਰਨਾ ਵਾਂ। ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਸ ਜਮਾਤ ਲਈ ਅਸੀਂ ਆਪਣੀ ਜਵਾਨੀ ਨੂੰ ਬਾਲਣ ਬਣਾ ਕੇ ਤਹਿਰੀਕ ਦੀ ਅੱਗ ਬਾਲੀ ਕਿ ਰਾਹਾਂ ਵਾਜ਼ੇ ਵਿਖਾਲੀ ਦੇਣਗੀਆਂ, ਉਸੇ ਸਿਆਸੀ ਜਮਾਤ ਦੇ ਅਹੁਦਿਆਂ ਉੱਤੇ ਕਿਹੋ ਜਿਹਾ ਲੋਕ ਕਾਬਜ਼ ਹੋ ਗਏ, ਆਪਣੇ ਮਫਾਦਾਂ ਦੀ ਤਰੱਕੀ ਵਿੱਚ ਸਿਆਸੀ ਨਜ਼ਰੀਏ ਤੋਲਣ ਲੱਗ ਪਏ। ਪੀਪਲ ਪਾਰਟੀ ਤੋਂ ਮੈਨੂੰ ਕੁਝ ਵੀ ਖੈਰ ਦੀ ਤਵੱਕੋ ਨਹੀਂ, ਕਿਉਂ ਜੇ ਪੰਜਾਬ ਦੇ ਹਵਾਲੇ ਨਾਲ ਨਫ਼ਰਤ 'ਤੇ ਮਬਨੀ ਜਿਹੜੀ ਸੋਚ ਦਾ ਪ੍ਰਚਾਰ ਬਿਲਾਵਲ ਭੱਟੋ ਅਤੇ ਉਹਦਾ ਪਿਓ ਅਤੇ ਦੂਜੇ ਮਰਕਜ਼ੀ ਰਹਿਨੁਮਾ ਕਰ ਰਹੇ ਨੇ, ਉਹਦਾ ਮਤਲਬ ਸਿੱਧਾ ਫਿਕਰੀ ਹਵਾਲੇ ਨਾਲ ਦਿਵਾਲੀਆਪਨ ਨੇ। ਬਹਰਹਾਲ ਜਿਸ ਸ਼ਖਸ ਨੇ ਸਿਆਸੀ ਮੈਦਾਨ ਵਿੱਚ ਤਹਿਰੀਕਾਂ ਚਲਾਈਆਂ ਹੋਣ, ਮਾਰਸ਼ਲ ਲਾ ਭੁਗਤੇ ਹੋਣ, ਆਪਣੇ ਨਜ਼ਰੀਏ ਦਾ ਮੁੱਲ ਇੰਝ ਤਾਰਿਆ ਹੋਵੇ ਕਿ ਸਾਰੀ ਉਮਰ ਮੁਕਤਦਰ ਹਲਕੇ ਉਹਦਾ ਪਿੱਛਾ ਕਰਦੇ ਰਹੇ ਹੋਣ, ਉਸ ਦਾ ਦਿਲ ਤਾਂ ਦੁੱਖੇਗਾ ਹੀ, ਕਿਉਂ ਜੋ ਉਹਨੇ ਆਪਣੀ ਜਵਾਨੀ ਇਸ ਰਾਜ ਖਰਚ ਕਰਤੀ। ਬਹਰਹਾਲ ਸਿਆਸਤ ਦਾ ਮੈਦਾਨ ਅੱਜ ਵੀ ਵੱਡੇ ਅਤੇ ਸੂਝਵਾਨਾਂ ਦਾ ਮੈਦਾਨ ਹੈ। ਇੱਥੇ ਜੇਕਰ ਕੋਈ ਬਦਮਾਸ਼, ਨੌਸਰਬਾਜ਼ ਜਾਂ ਦਲਾਲ ਆ ਜਾਂਦਾ ਹੈ ਤਾਂ ਇਹਦਾ ਇਹ ਮਤਲਬ ਨਹੀਂ ਕਿ ਸਿਆਸਤ ਦਾ ਸ਼ੋਭਾ ਹੀ ਖਰਾਬ ਹੋ ਗਿਆ ਹੈ। ਸਿਆਸਤ ਨੂੰ ਪਾਕੀਜ਼ਾ ਕਰਨ ਅਤੇ ਰੱਖਣ ਦੀ ਲੋੜ ਹੈ। ਇੱਥੋਂ ਗੰਦ ਮੁਕਾਉਣ ਦੀ ਲੋੜ ਹੈ, ਕਿਉਂ ਜੇ ਕਿਸੇ ਵੀ ਰਿਆਸਤ ਜਾਂ ਮੁਲਕ ਦਾ ਮੁਸਤਕਬਲ ਤਾਂ ਹੀ ਰੋਸ਼ਨ ਹੋ ਸਕਦਾ ਹੈ ਜੇ ਉੱਥੋਂ ਦਾ ਸਿਆਸੀ ਕਲਚਰ ਬਿਹਤਰੀਨ ਹੋਵੇਗਾ। ਇਸ ਸਵਾਲ ਨਾਲ ਮਜ਼ੀਦ ਵਿਚਾਰ ਵਟਾਂਦਰਾ ਕਰਾਂਗੇ। ਅੱਜ ਲਈ ਇੰਨਾ ਹੀ, ਇਜਾਜ਼ਤ ਦਿਓ। ਰੱਬ ਰਾਖਾ।